ਵਾਹਿਗੁਰੂ जी का खालसा वाहिगुरू जी की फतेह। मैं सुखविंदर सिंह आस करदा कि तुसीं ते तुहाडा परिवार राजी खुशी होवोगे। पंजाब की धरती तो जदों कोई नौजवान विदेश ਵੱਲ ਤੁਰਦਾ ਆ, अपना समान ਬੰਨ੍ਹਦਾ ਆ, ਤਾਂ ਉਹਦੇ ਦਿਲ ਦੇ ਵਿੱਚ ਬੜੇ ਚਾਅ ਬੜੇ ਅਰਮਾਨ ਹੁੰਦੇ ਨੇ। ਅਜਿਹੇ ਚਾਅ ਅਜਿਹੇ ਅਰਮਾਨ ਲੈ ਕੇ ਪੰਜਾਬ ਤੋਂ 100 ਦੇ ਕਰੀਬ ਵਿਦਿਆਰਥੀ ਕੁਝ ਸਾਲ ਪਹਿਲਾਂ ਕੈਨੇਡਾ ਪਹੁੰਚੇ ਸੀ, ਜਿਨ੍ਹਾਂ ਇੱਥੇ ਪੜ੍ਹਾਈਆਂ ਪੂਰੀਆਂ ਕੀਤੀਆਂ, ਵਰਕ ਕੀਤਾ, ਕੰਮ ਕੀਤਾ, ਤੇ ਜਦੋਂ ਉਹ ਸਾਰੀਆਂ ਪੌੜੀ ਦਰ ਪੌੜੀ ਸਾਰੇ ਸਟੈਪ ਪੂਰੇ ਕਰਦੇ PR ਦੇ ਲਈ ਐਲੀਜੀਬਲ ਹੋਏ, ਉਹਨਾਂ PR ਲਈ ਅਪਲਾਈ ਕੀਤਾ, ਤਾਂ ਉਦੋਂ ਕੈਨੇਡੀਅਨ ਗਵਰਨਮੈਂਟ ਦਾ ਇਹ ਫਰਮਾਨ ਉਹਨਾਂ ਨੂੰ ਆਉਂਦਾ ਆ ਕਿ ਜਿਹੜੇ ਕਾਗਜ਼ਾਂ ਦੇ ਉੱਤੇ ਜਿਹੜੇ ਦਸਤਾਵੇਜ਼ਾਂ ਦੇ ਉੱਤੇ ਤੁਸੀਂ ਕੈਨੇਡਾ ਪਹੁੰਚੇ ਸੀ, ਭਾਵ ਉਹਨਾਂ ਦੇ ਕਾਲਜ ਆਫਰ ਲੈਟਰ ਸੀ ਜਿਹੜੇ, ਉਹ ਨਕਲੀ ਸੀ। ਅਤੇ ਇਹ ਜਿਹੜਾ ਫਰਮਾਨ ਆ ਇਹਨਾਂ ਵਿਦਿਆਰਥੀਆਂ ਦੀ ਜ਼ਿੰਦਗੀ ਦੇ ਵਿੱਚ ਇੱਕ ਹਨੇਰਾ ਲਿਆ ਦਿੰਦਾ ਆ, ਕਿਉਂਕਿ ਯੰਗ ਏਜ ਜਿਹੜੀ ਆ ਉਹ ਉਮਰ ਜਦੋਂ ਜਿਹੜਾ ਇਨਸਾਨ ਆ ਉਹ ਆਪਣੇ ਫਿਊਚਰ ਦੇ ਲਈ ਪਲੈਨਿੰਗਸ ਕਰਦਾ ਆ, ਉਹ ਉਸ ਉਮਰ ਦੇ ਵਿੱਚ ਇਹ ਤੈਅ ਕਰਦਾ ਕਿ ਉਹਦਾ ਫਿਊਚਰ ਜਿਹੜਾ ਆ ਉਹਨੇ ਕਿੱਥੇ ਆਪਣਾ ਲੈ ਕੇ ਜਾਣਾ ਆ ਜ਼ਿੰਦਗੀ ਨੂੰ। ਅਤੇ ਉਹ ਜਿਹੜਾ ਬੜਾ ਕੀਮਤੀ ਸਮਾਂ ਇਹਨਾਂ ਵਿਦਿਆਰਥੀਆਂ ਨੇ ਇੱਥੇ ਕੈਨੇਡਾ ਦੇ ਵਿੱਚ, ਖਾਸ ਕਰਕੇ ਉਹ ਸਮਾਂ ਜਦੋਂ ਕੋਵਿਡ ਦਾ ਸਮਾਂ ਸੀ, ਉਸ ਮਾੜੇ ਦੌਰ ਦੇ ਵਿੱਚ ਇੱਥੇ ਬੜੀਆਂ ਸਖਤ ਮਿਹਨਤਾਂ ਕੀਤੀਆਂ, ਅਤੇ ਹੁਣ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਸ ਦੇ ਅੱਗੇ ਹਨੇਰਾ ਆ। ਅਤੇ ਇਹ ਵਿਦਿਆਰਥੀ ਜਿਹੜੇ ਆ ਹੁਣ ਆਪਣੇ ਭਵਿੱਖ ਨੂੰ ਬਚਾਉਣ ਦੇ ਲਈ ਜਿਹੜੀ ਡੈਪੋਟੇਸ਼ਨ ਦੀ ਤਲਵਾਰ ਉਹਨਾਂ ਦੇ ਸਿਰ 'ਤੇ ਲੜਕ ਰਹੀ ਆ, ਜੋ ਕੈਨੇਡਾ ਗਵਰਨਮੈਂਟ ਨੇ ਡੈਪੋਟੇਸ਼ਨ ਦੇ ਆਰਡਰ ਕੀਤੇ ਨੇ ਇਹਨਾਂ ਵਿਦਿਆਰਥੀਆਂ ਦੇ, ਉਸ ਦੇ ਖਿਲਾਫ ਹੁਣ ਇਹ ਵਿਦਿਆਰਥੀ ਕੈਨੇਡਾ ਦੀਆਂ ਸੜਕਾਂ ਦੇ ਉੱਤੇ ਧਰਨਾ ਲਾ ਕੇ ਬੈਠੇ ਨੇ। ਆ ਬੱਜਾ ਹਾਰਨ ਨੌਜਵਾਨ ਵੀ ਕੀ ਲਿਖਿਆ ਬਈ, ਰੇਡੀ 11 ਵਜੇ ਵੀ ਆਪਣੇ ਮੁੰਡੇ ਇਕੱਠੇ ਹੋਏ ਨੇ ਸਾਰੇ, ਤੇ ਹਰ ਕੋਈ ਬੰਦਾ ਆਪਦੀ ਜਿਹੜੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਤੇ ਆਪਣਾ ਉਰੇ ਖੜੇ ਨੇ। ਤੋ ਦੇਖੋ ਕੈਨੇਡੀਅਨ ਸਰਕਾਰ ਦਾ ਦਾਅਵਾ ਹੈ ਕਿ ਜਿਨ੍ਹਾਂ ਦਸਤਾਵੇਜ਼ਾਂ ਦੇ ਉੱਤੇ ਇਹ ਵਿਦਿਆਰਥੀ ਕੈਨੇਡਾ 'ਚ ਦਾਖਲ ਹੋਏ ਉਹ ਦਸਤਾਵੇਜ਼ ਜਾਅਲੀ ਸੀ। ਪਰ ਇਹਨਾਂ ਵਿਦਿਆਰਥੀਆਂ ਦਾ ਕਹਿਣਾ ਆ ਕਿ ਜੇ ਕੈਨੇਡੀਅਨ ਅਥਾਰਟੀਜ਼ ਜੋ ਏਅਰਪੋਰਟ ਦੇ ਉੱਤੇ ਇਹਨਾਂ ਦਸਤਾਵੇਜ਼ਾਂ ਨੂੰ ਚੈੱਕ ਕਰਦੀਆਂ ਨੇ, ਜੇ ਉਹਨਾਂ ਨੂੰ ਇਹਨਾਂ ਦਸਤਾਵੇਜ਼ਾਂ ਦੇ ਜਾਅਲੀ ਹੋਣ ਬਾਰੇ ਨਹੀਂ ਪਤਾ ਲੱਗਿਆ, ਤਾਂ ਇਹਨਾਂ ਵਿਦਿਆਰਥੀਆਂ ਨੂੰ ਦਸਤਾਵੇਜ਼ਾਂ ਦੀ ਓਰੀਜਨੈਲਿਟੀ ਜਾਂ ਉਹਨਾਂ ਦੇ ਜਾਅਲੀ ਹੋਣ ਬਾਰੇ ਕਿਵੇਂ ਪਤਾ ਲੱਗ ਸਕਦਾ ਸੀ? ਜੀ ਮੈਂ ਕੈਨੇਡਾ ਆਇਆ ਸੀਗਾ 2019 ਅਪ੍ਰੈਲ ਦੇ ਵਿੱਚ। ਮੇਰਾ ਏਜੰਟ ਸੀਗਾ ਜਲੰਧਰ ਤੋਂ ਬਰਜੇਸ਼ ਮਿਸ਼ਰਾ। ਅਤੇ ਇਹ ਮੇਨ ਮੁੱਦਾ ਇਹ ਆ ਵੀ ਜਦੋਂ ਸਾਡੀ ਫਾਈਲ ਲਗਾਈ ਤਾਂ ਉਹਦੇ ਵਿੱਚ ਉਹਨੇ ਜਿਹੜੀ ਕਾਲਜ ਦਾ ਐਡਮਿਸ਼ਨ ਲੈਟਰ ਹੁੰਦਾ ਵਾ, ਜਿਹੜੀ ਆਫਰ ਲੈਟਰ ਹੁੰਦੀ ਆ, ਉਹਨੇ ਜਾਲੀ ਬਣਾ ਕੇ ਲਾ ਦਿੱਤੀ ਸਾਨੂੰ ਤੋਂ ਬਿਨਾਂ ਪੁੱਛੇ, ਸਾਨੂੰ ਦੱਸਿਆ ਵੀ ਨਹੀਂ। 2017 ਚ ਆਇਆ ਸੀਗਾ। ਅਤੇ ਜਿੱਦਾਂ ਕਿ ਸਭ ਤੋਂ ਬੜੀ ਐਲੀਗੇਸ਼ਨ ਆਪਾਂ ਉਰੇ ਇਹੀ ਲਾ ਰਹੇ ਹਾਂ, ਜਿਹੜੇ ਸਾਡੇ ਅਗੇਂਸਟ ਆ ਜਿੱਦਾਂ ਵੀ ਹੈਗੇ ਆ, ਉਹਨਾਂ ਨੂੰ ਲੱਗਦਾ ਵੀ ਕਿਤੇ ਕੋਈ ਗੜਬੜ ਆ, ਪਰ ਉਹ ਸਭ ਤੋਂ ਬੜੀ ਐਲੀਗੇਸ਼ਨ ਇਹੀ ਲਾ ਰਹੇ ਆ ਵੀ ਬੱਚੇ ਆਪ ਕਾਲਜ ਕਿਉਂ ਨਹੀਂ ਗਏ, ਵੀ ਜਦ ਉਹਨਾਂ ਦੇ ਏਜੰਟ ਨੇ ਮਨਾ ਕਰਿਆ ਸੀਗਾ ਉਹ ਕਾਲਜ ਕਿਉਂ ਨਹੀਂ ਗਏ। ਮੈਂ ਦੱਸਣਾ ਚਾਹੁੰਦਾ ਹਾਂ ਵੀ ਇੱਕ ਬਹੁਤ ਬੜੀਆ ਪਲਾਨ ਦੇ ਤਰੀਕੇ ਨਾਲ ਉਹ ਏਜੰਟ ਆ ਜਿਹੜਾ ਮੈਨੀਪੂਲੇਟ ਕਰਦਾ ਬੱਚੇ ਨੂੰ ਵੀ ਤੁਸੀਂ ਨਾ ਜਾਇਓ, ਪਰ ਬੱਚੇ ਦੀ ਇੰਟੈਂਸ਼ਨ ਪੜ੍ਹਾਈ ਦੀ ਸੀਗੀ, ਤਾਂ ਕਰਕੇ ਜਾ ਕੇ ਉਹਨਾਂ ਨੇ ਕਾਲਜ ਚੇਂਜ ਕਰਕੇ ਪੜ੍ਹਾਈ ਕੀਤੀ। ਪਰ ਮੇਰੇ ਵਾਲੇ ਕੇਸ ਦੇ ਵਿੱਚ ਮੈਂ ਕਾਲਜ ਗਿਆ ਸੀ, ਅਤੇ ਕਾਲਜ ਜਾਣ ਦੇ ਬਾਅਦ ਕਿਉਂਕਿ 2017 'ਚ ਇਹ ਚੀਜ਼ ਜਿਹੜੀ ਸੀਗੀ ਬਹੁਤ ਜ਼ਿਆਦਾ ਨਵੀਂ ਸੀਗੀ, ਕੋਈ ਸੋਚ ਵੀ ਨਹੀਂ ਸੀ ਸਕਦਾ ਵੀ ਇੱਦਾਂ ਹੁੰਦਾ ਆ। ਕਾਲਜ ਨੂੰ ਵੀ ਸਮਝ ਨਹੀਂ ਸੀ ਲੱਗ ਰਿਹਾ ਕੀ ਹੋ ਰਿਹਾ ਆ, ਮੈਨੂੰ ਵੀ ਸਮਝ ਨਹੀਂ ਸੀ ਲੱਗ ਰਿਹਾ, ਕਲੈਰਿਟੀ ਨਹੀਂ ਸੀ ਆ ਰਹੀ, ਨਾ ਏਜੰਟ ਵੀ ਮੈਨੂੰ ਗੁੰਮਰਾਹ ਕਰੀ ਜਾ ਰਿਹਾ ਸੀ। ਅਤੇ 4 ਮਹੀਨੇ ਇੱਦਾਂ ਹੀ 3-4 ਮਹੀਨੇ ਇੱਦਾਂ ਹੀ ਹੁੰਦਾ ਰਿਹਾ ਖੱਜਲ। ਅਤੇ ਮੈਂ ਕਿਹਾ ਮੇਰੀ ਫੀਸ ਵਾਪਸ ਕਰ ਦਿਓ, ਉਹਨਾਂ ਨੇ ਕੋਈ ਹੱਲ ਨਹੀਂ ਦਿੱਤਾ। ਅਤੇ ਫਿਰ ਜਿਹੜੀ ਸਾਰਨੀਆ ਦੀ ਜਿਹੜੀ ਮੇਨ ਕੈਂਪਸ ਆ, ਉੱਥੇ ਮੈਂ ਉਹਨਾਂ ਨੇ ਡੀਨ ਨੂੰ ਈਮੇਲ ਕੀਤੀ ਸੀਗੀ ਸਾਰੀ ਜੋ ਵੀ ਸਿਚੁਏਸ਼ਨ ਆ, ਅਤੇ ਉੱਥੋਂ ਉਹਨਾਂ ਨੇ ਫਿਰ CPSA ਨੂੰ ਇਨਫੋਰਮ ਕੀਤਾ। ਅਤੇ ਮਤਲਬ ਇਹ ਤਾਂ ਮੈਂ ਆਪ ਜਾ ਕੇ ਦੱਸਿਆ ਆ, ਜੇ ਮੇਰੇ 'ਚ ਫਾਲਟ ਹੁੰਦਾ ਤਾਂ ਮੈਂ ਕਾਲਜ ਕਿਉਂ ਜਾਂਦਾ, ਆਹ ਬੜਾ ਸਵਾਲ ਹੈ ਜੀ ਆਪਣੇ ਕੋਲ। ਬਸ ਤਾਂ ਇਸ ਗੱਲ ਦੇ ਉੱਤੇ ਇਹ ਵਿਦਿਆਰਥੀ ਕੈਨੇਡੀਅਨ ਗਵਰਨਮੈਂਟ ਨੂੰ ਇਹ ਰਿਕੁਐਸਟ ਕਰ ਰਹੇ ਨੇ ਕਿ ਉਹ ਇਸ ਕੇਸ ਦੇ ਵਿੱਚ ਵਿਕਟਿਮ ਨੇ, ਜਿਹੜਾ ਇਹ ਫਰੋਡ ਇੱਕ ਬਿਹਾਰੀ ਦੇ ਵੱਲੋਂ ਪੰਜਾਬ ਦੇ ਵਿੱਚ ਖੋਲ੍ਹੀ ਹੋਈ ਇੱਕ ਕੰਪਨੀ ਦੇ ਰਾਹੀਂ ਕੀਤਾ ਗਿਆ ਆ, ਅਤੇ ਇਸ ਸਾਰੇ ਕੇਸ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਇਹ ਵਿਕਟਿਮ ਨੇ, ਇਹਨਾਂ ਨੇ ਫਰੋਡ ਨਹੀਂ ਕੀਤਾ ਆ। ਅਤੇ ਹੁਣ ਕੈਨੇਡੀਅਨ ਗਵਰਨਮੈਂਟ ਵੀ ਕਿਸੇ ਹੱਦ ਤੱਕ ਇਸ ਗੱਲ ਨੂੰ ਮੰਨ ਰਹੀ ਆ ਕਿ ਜਿਹੜੇ ਵਿਦਿਆਰਥੀ ਨੇ ਇਹ ਵਿਕਟਿਮ ਨੇ,
ਇਹਨਾਂ ਵਿਦਿਆਰਥੀਆਂ ਨੇ ਫਰੋਡ ਨਹੀਂ ਕੀਤਾ, ਕਿਉਂਕਿ ਕੈਨੇਡਾ ਦੇ ਜਿਹੜੇ ਮਿਨਿਸਟਰ ਆਫ ਇਮੀਗ੍ਰੇਸ਼ਨ, ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਸੀਨ ਫਰੇਜ਼ਰ ਨੇ, ਉਹਨਾਂ ਨੇ ਪਿਛਲੇ ਦਿਨ ਇੱਕ ਟਵੀਟ ਕੀਤਾ, ਜਿਸ ਟਵੀਟ ਦੇ ਵਿੱਚ ਉਹ ਲਿਖਦੇ ਨੇ, We are actively investigating recent reports of fraudulent acceptance letters. To be clear, our focus is on identifying culprits, not penalizing victims. Victims of fraud will have an opportunity to demonstrate their situation and present evidence to support their case. ਤਾਂ ਜਿਹੜਾ ਇਹ ਕੈਨੇਡੀਅਨ ਗਵਰਨਮੈਂਟ ਦਾ ਪੱਖ ਆ ਕਿ ਜਿਹੜੇ ਵਿਦਿਆਰਥੀ ਨੇ ਉਹ ਆਪਣੇ ਐਵੀਡੈਂਸ ਦੇ ਨਾਲ ਆਪਣੀ ਜਿਹੜੀ ਬੇਗੁਨਾਹੀ ਆ ਉਸ ਦੇ ਸਬੂਤ ਪੇਸ਼ ਕਰ ਸਕਦੇ ਨੇ। ਪਰ ਹੋ ਕੀ ਰਿਹਾ ਆ, ਸਰਕਾਰ ਦੇ ਜਿਹੜੇ ਨੁਮਾਇੰਦੇ ਨੇ, ਮੰਤਰੀ ਨੇ, ਉਹ ਟਵੀਟ ਕਰ ਰਹੇ ਨੇ। ਕੈਨੇਡਾ ਦੇ ਵਿੱਚ ਜਿਹੜੀਆਂ ਓਪੋਜੀਸ਼ਨ ਪਾਰਟੀਆਂ ਨੇ ਉਹ ਬੋਲ ਰਹੀਆਂ ਨੇ। NDP ਨੇ ਇਹ ਗੱਲ ਬੋਲੀ ਆ, ਇੱਕ ਟਵੀਟ ਕੀਤਾ ਕਿ ਜਿਹੜੇ ਵਿਦਿਆਰਥੀ ਨੇ ਇਹਨਾਂ ਨੂੰ ਡਿਪੋਰਟ ਨਾ ਕੀਤਾ ਜਾਵੇ। ਪਰ ਜਿਹੜੀ ਦੂਜੇ ਪਾਸੇ ਕਾਰਵਾਈ ਆ, ਕੁਝ ਦਿਨ ਪਹਿਲਾਂ ਇੱਕ ਵਿਦਿਆਰਥਣ ਸੀ, ਇੱਕ ਕੁੜੀ ਸੀ, ਜਿਸ 'ਤੇ ਕਿ ਡੈਪੋਟੇਸ਼ਨ ਦੇ ਆਰਡਰ ਹੋ ਗਏ ਸੀ, ਪਰ ਕੁਝ ਦਿਨ ਪਹਿਲਾਂ ਦੀ ਗੱਲ ਆ, ਉਹਦਾ ਲਾਸਟ ਮੂਮੈਂਟ ਦੇ ਉੱਤੇ ਜਿਹੜੀ ਡੈਪੋਟੇਸ਼ਨ ਆ ਉਹ ਹਿਊਮੈਨਿਟੇਰੀਅਨ ਗਰਾਊਂਡਸ ਦੇ ਉੱਤੇ ਰੋਕ ਦਿੱਤੀ ਗਈ। ਹੁਣ ਇੱਕ ਹੋਰ ਨੌਜਵਾਨ ਆ ਜਿਹੜਾ ਲਵਪ੍ਰੀਤ ਸਿੰਘ ਉਸ ਦਾ ਨਾਮ ਆ, ਜਿਸ ਦੇ ਲਈ ਕੈਨੇਡੀਅਨ ਗਵਰਨਮੈਂਟ ਨੇ ਟਿਕਟ ਦਾ ਵੀ ਬੰਦੋਬਸਤ ਕਰ ਦਿੱਤਾ ਆ। ਉਸ ਨੂੰ ਟਿਕਟ ਭੇਜ ਦਿੱਤੀ ਗਈ ਆ ਤੇ ਆ ਜੂਨ ਮਹੀਨੇ ਦੇ ਵਿੱਚ ਕਿਸੇ ਤਰੀਕ ਨੂੰ ਉਸ ਨੂੰ ਇਹ ਗੱਲ ਕਹੀ ਗਈ ਆ ਕਿ ਉਸ ਤੋਂ ਪਹਿਲਾਂ ਉਹ ਕੈਨੇਡਾ ਛੱਡ ਕੇ ਚਲਿਆ ਜਾਵੇ। ਤੇ ਉਹ ਜਿਹੜਾ ਵਿਦਿਆਰਥੀ ਆ ਉਹ ਵੀ ਹੁਣ ਜਿਹੜਾ ਇਹ ਧਰਨਾ ਚੱਲ ਰਿਹਾ ਉਸ ਨੂੰ ਲੀਡ ਕਰ ਰਿਹਾ ਤੇ ਉਹ ਉਸ ਧਰਨੇ ਦੇ ਵਿੱਚ ਬੈਠਾ ਹੋਇਆ ਹੈ। ਤਾਂ ਇਹ ਵਿਦਿਆਰਥੀ ਜਿਹੜੇ ਕਿ ਬੜੇ ਸੁਪਨੇ ਲੈ ਕੇ ਕੈਨੇਡਾ ਦੇ ਵਿੱਚ ਆਏ ਸੀ, ਹੁਣ ਉਹਨਾਂ ਦੇ ਉੱਤੇ ਡੈਪੋਟੇਸ਼ਨ ਦੀ ਤਲਵਾਰ ਲਟਕ ਰਹੀ ਆ ਤੇ ਉਹ ਵੀ ਉਸ ਗੱਲ ਲਈ ਜਿਹੜਾ ਗੁਨਾਹ ਉਹਨਾਂ ਨੇ ਨਹੀਂ ਕੀਤਾ। ਇਹ ਉਹਨੇ ਕਿਉਂ ਕੀਤਾ, ਸਾਨੂੰ ਇਹਦਾ ਮੇਨ ਮੋਟਿਵ ਤਾਂ ਉਹਦਾ ਪਤਾ ਨਹੀਂ। ਮੇਬੀ ਉਹ ਜਸਟ ਉਹਦਾ ਪੈਸਾ ਬਣਾਉਣਾ ਮੇਨ ਮੋਟਿਵ ਸੀ, ਮੇਬੀ ਤਾਂ ਛੇਤੀ ਵੀਜ਼ਾ ਲਵਾਉਣਾ ਚਾਹੁੰਦਾ ਸੀ। ਜਦ ਕਿ ਸਾਨੂੰ ਕਿਸੇ ਫੇਕ ਆਫਰ ਲੈਟਰ ਦੀ ਲੋੜ ਨਹੀਂ ਸੀਗੀ। ਵਧੀਆ ਸਾਡੇ +2 'ਚੋਂ ਨੰਬਰ ਸੀਗੇ, ਮੇਰੇ 7 ਬੈਂਡ ਸੀਗੇ ਮੇਰੇ ਆਇਰਿਸ 'ਚੋਂ। ਮੈਨੂੰ ਤਾਂ ਕਿਸੇ ਫੇਕ ਆਫਰ ਲੈਟਰ ਦੀ ਲੋੜ ਹੀ ਨਹੀਂ ਸੀ। ਮੈਂ ਤਾਂ ਕਿਸੇ ਵੀ ਮਤਲਬ ਕਾਲਜ 'ਚ ਮੈਨੂੰ ਆਰਾਮ ਨਾਲ ਐਡਮਿਸ਼ਨ ਮਿਲ ਜਾਣੀ ਸੀਗੀ। ਜਦੋਂ ਅਸੀਂ ਅਪਲਾਈ ਕੀਤਾ ਉਹਨੇ, ਸਾਨੂੰ ਵੀਜ਼ਾ ਮਿਲ ਗਿਆ। ਤਾਂ ਇੱਕ ਵੀਜ਼ਾ ਮਿਲਣਾ ਸ਼ਿਓਰਟੀ ਹੋ ਜਾਂਦੀ ਆ ਵੀ ਸਾਰਾ ਕੁਝ ਠੀਕ ਆ, ਸਭ ਕੁਝ ਸਾਡਾ ਠੀਕ ਆ, ਸਾਨੂੰ ਵੀਜ਼ਾ ਮਿਲਿਆ, ਕਿਉਂਕਿ ਸਾਰੇ ਡਾਕੂਮੈਂਟਸ ਇਹਨਾਂ ਨੇ ਚੈੱਕ ਕੀਤੇ ਹੁੰਦੇ ਆ। ਸਾਰਾ ਕੁਝ ਜਦੋਂ ਆਫੀਸਰ ਨੇ ਚੈੱਕ ਕਰਕੇ ਫਿਰ ਹੀ ਵੀਜ਼ਾ ਦਿੰਦਾ। ਫਿਰ ਮੈਂ ਜਿੱਦਾਂ ਕੈਨੇਡਾ ਜਦੋਂ ਆਇਆ, ਜਿੱਦਾਂ 에ਅਰਪੋਰਟ 'ਤੇ ਉਤਰਿਆ ਨਾ, ਲੈਂਡ ਹੋਇਆ, ਸਾਰੇ ਡਾਕੂਮੈਂਟਸ ਉੱਥੇ CBSA ਦਾ ਆਫੀਸਰ ਚੈੱਕ ਕਰਦਾ ਸਾਡੇ। ਉਹਨੇ ਚੈੱਕ ਕੀਤੇ, ਉਹਨੇ ਮੈਨੂੰ ਸਟੱਡੀ ਪਰਮਿਟ ਇਸ਼ੂ ਕਰਤਾ 에ਅਰਪੋਰਟ ਦੇ ਉੱਤੇ। ਜਦੋਂ ਇੰਨਾ ਕੁਝ 2 ਵਾਰ ਚੈਕਿੰਗ ਹੋ ਗਈ ਮੇਰੀ, ਹੈ ਨਾ, 2-3 ਵਾਰ ਆਲਰੇਡੀ। ਤਾਂ ਸਾਰੇ ਡਾਕੂਮੈਂਟਸ ਉਹਨਾਂ ਨੇ ਦੇਖੇ, ਉਹਨਾਂ ਨੂੰ ਨਹੀਂ ਪਤਾ ਲੱਗਾ ਜੇ ਵੀ ਇਹ ਫੇਕ ਆ ਕਿ ਓਰੀਜਨਲ ਆ। ਤਾਂ ਇੱਕ 18-19 ਸਾਲ ਦਾ ਸਟੂਡੈਂਟ ਜਿਹੜਾ ਉੱਥੇ ਬੈਠਾ ਇੰਡੀਆ 'ਚ, ਇੱਕ ਕੈਨੇਡਾ ਦਾ ਪੀਸ ਆਫ ਪੇਪਰ ਆ ਜਿਹੜਾ ਉਹਦੇ ਹੱਥ 'ਚ, ਉਹ ਕਿੱਦਾਂ ਮਤਲਬ ਉਹਦੀ ਜੈਨੂਇਨਟੀ ਕਿੱਦਾਂ ਉਹ ਪ੍ਰੂਵ ਕਰ ਲੇ, ਕਿੱਦਾਂ ਉਹ ਚੈੱਕ ਕਰ ਲੇ, ਹੈ ਨਾ। ਜਦੋਂ ਇੱਥੇ ਆਏ, ਸਾਡੇ ਉਹਨੇ ਏਜੰਟ ਨੇ ਕਹਿ ਤਾ ਤੁਹਾਡੇ ਨਾਲ ਕਾਲਜ ਦੀਆਂ ਸੀਟਾਂ ਭਰ ਗਈਆਂ, ਜੋ ਕਿ ਇੱਥੇ ਬਹੁਤ ਨੋਰਮਲ ਜੀ ਗੱਲ ਸੀਗੀ। ਉਸ ਟਾਈਮਾਂ 'ਚ ਰਸ਼ ਬਹੁਤ ਸੀਗਾ, ਸੀਟਾਂ ਭਰ ਜਾਂਦੀਆਂ ਸੀ। ਉਹ ਕਹਿੰਦਾ ਤੁਹਾਨੂੰ ਨੈਕਸਟ ਇਨਟੇਕ 'ਚ ਉਹਦਾ ਕੋਰਸ ਮਿਲ ਜਾਏਗਾ, ਉਹਦੇ 'ਚ ਪਰ ਤੁਹਾਡਾ ਸਟੱਡੀ 'ਚ ਗੈਪ ਪੈ ਜਾਏਗਾ। ਸੋ ਉਹਦੇ ਲਈ ਤੁਹਾਡੇ ਕੋਲ ਸਭ ਤੋਂ ਬੈਸਟ ਇਹ ਆ ਵੀ ਤੁਸੀਂ ਕੋਈ ਹੋਰ ਕਾਲਜ ਕਰ ਲਓ, ਜਾਂ ਮੈਂ ਤੁਹਾਨੂੰ ਹੋਰ ਕਾਲਜ ਲੱਭ ਕੇ ਦਿੰਦਾ, ਤੁਹਾਡੀ ਫੀਸ ਸਾਰੀ ਉੱਥੇ ਮੈਂ ਟਰਾਂਸਫਰ ਕਰ ਦੂੰਗਾ। ਉਹਨੇ ਮੈਨੂੰ ਆਪਸ਼ਨਸ ਦਿੱਤੇ 2-3 ਪ੍ਰਾਈਵੇਟ ਕਾਲਜਸ ਦੇ। ਮੈਂ ਕਿਹਾ ਵੀ ਨਹੀਂ, ਮੈਂ ਦੇਖ ਇੱਥੇ ਪੜ੍ਹਨਾ ਆ, ਮੈਂ ਪ੍ਰਾਈਵੇਟ ਕਾਲਜ ਦੇ ਵਿੱਚ ਨਹੀਂ ਪੜ੍ਹਨਾ। ਸੋ ਉਹ ਕਹਿੰਦਾ ਮੈਨੂੰ ਇੱਥੇ ਇੰਡੀਆ ਬੈਠੇ ਤੋਂ ਮੈਨੂੰ ਲੱਭ ਨਹੀਂ ਰਿਹਾ ਕੋਈ ਕਾਲਜ ਰਾਈਟ ਨਾ, ਵੀ ਜਿਹੜਾ ਇਸੇ ਇਨਟੇਕ, ਕਿਉਂਕਿ ਆਲਰੇਡੀ ਰਸ਼ ਬਹੁਤ ਸੀਗਾ ਕਾਲਜਸ 'ਚ ਉਦੋਂ। ਤਾਂ ਤੁਸੀਂ ਖੁਦ ਲੱਭਣਾ ਕਾਲਜ, ਤਾਂ ਮੈਂ ਤੁਹਾਡੀ ਸਾਰੀ ਫੀਸ, ਜਿੰਨੀ ਵੀ ਫੀਸ ਆ, ਮਤਲਬ ਕਾਲਜ ਦੀ ਫੀਸ ਹੁੰਦੀ ਹੈ ਨਾ ਇੱਕ ਵੀਜ਼ੇ ਦੇ ਵਿੱਚ, ਉਹ ਤੁਹਾਨੂੰ ਮੈਂ ਟਰਾਂਸਫਰ ਤੁਹਾਡੇ ਅਕਾਊਂਟ 'ਚ ਕਰ ਦੇਣਾ, ਤੁਸੀਂ ਖੁਦ ਲੱਭ ਲਓ। ਮੈਂ ਸੋਚਿਆ ਵੀ ਬਹੁਤ ਵਧੀਆ ਗੱਲ ਆ, ਇਹਦਾ ਬੰਦਾ ਮਤਲਬ ਜੈਨੂਇਨ ਲੱਗਦਾ ਵੀ ਸਾਰਾ ਕੁਝ, ਜੋ ਵੀ ਪਹਿਲਾਂ ਵੀਜ਼ਾ ਆ ਗਿਆ ਨਾ, ਸਾਰਾ ਕੁਝ ਹੋ ਗਿਆ, ਇਹਨੇ ਫੀਸ ਵੀ ਟਰਾਂਸਫਰ ਕਰਨ ਨੂੰ ਕਹਿ ਰਿਹਾ, ਤੇ ਜੈਨੂਇਨ ਆ ਬੰਦਾ ਲੱਗਦਾ ਵੀ ਟਰਸਟ ਇੱਕ ਬਣਦਾ ਜਾਂਦਾ ਨਾ, ਬਿਲਡਅਪ ਹੁੰਦਾ ਜਾਂਦਾ। ਤੇ ਫੀਸ ਉਹਨੇ ਮੈਨੂੰ ਦੇ ਦਿੱਤੀ, ਮੈਂ ਆਪਣੇ ਕਾਲਜ ਲੱਭ ਲਿਆ, 2 ਸਾਲ ਸਟੱਡੀ ਕੀਤੀ, ਵਰਕ ਪਰਮਿਟ ਅਪਲਾਈ ਕੀਤਾ। ਇਸ ਦੌਰਾਨ ਮੈਨੂੰ 3-4 ਸਾਲ ਹੋ ਗਏ ਨਾ ਇਹ ਸਾਰੇ ਪ੍ਰੋਸੈਸ 'ਚ। 3-4 ਸਾਲ ਬਾਅਦ ਮੈਨੂੰ ਲੈਟਰ ਆਉਂਦੀ ਆ ਵੀ ਜਿਹੜੀ ਤੁਸੀਂ ਆਫਰ ਲੈਟਰ ਲੈ ਕੇ ਆਏ ਸੀਗੇ ਉਹ ਫੇਕ ਸੀ। ਜਦੋਂ ਮਤਲਬ ਇਹ ਕਹਿੰਦੇ ਤੁਸੀਂ ਚੈੱਕ ਕਿਉਂ ਨਹੀਂ ਕੀਤੀ ਉਦੋਂ, ਤੇ ਸਾਡਾ ਇਹ ਸਾਡੇ ਵੱਲੋਂ ਇਹ ਮਤਲਬ ਅਸੀਂ ਇਸ਼ੂ ਰੇਜ਼ ਕਰਦੇ ਹਾਂ ਵੀ ਤੁਸੀਂ ਵੀ ਤਾਂ 2-3 ਵਾਰ ਚੈੱਕ ਕੀਤੀ, ਜੇ ਤੁਹਾਨੂੰ ਨਹੀਂ ਪਤਾ ਲੱਗਾ ਸਾਨੂੰ ਕਿੱਥੋਂ ਪਤਾ ਲੱਗਣਾ। ਸੋ ਮੇਨ ਇਹੀ ਚੱਲਦਾ ਪਿਆ ਇਹ ਮਤਲਬ ਜਿੰਨੇ ਵੀ ਬਹੁਤ ਸਟੂਡੈਂਟਸ ਆ ਅੱਗੇ, ਮਤਲਬ ਸਾਨੂੰ ਨੰਬਰ ਤਾਂ ਐਗਜ਼ੈਕਟ ਪਤਾ ਨਹੀਂ, ਇਹਨਾਂ ਨੂੰ CBSE ਨੂੰ ਪਤਾ। ਹੁਣ ਇਸ ਗੁਨਾਹ ਦੇ ਅਸਲ ਗੁਨਾਹਗਾਰਾਂ ਵੱਲ ਚੱਲਦੇ ਹਾਂ। ਇਸ ਗੁਨਾਹ ਦੇ ਅਸਲ ਗੁਨਾਹਗਾਰ ਨੇ ਉਹ ਬ੍ਰਜੇਸ਼ ਮਿਸ਼ਰਾ ਤੇ ਉਸ ਦਾ ਸਾਥੀ ਰਾਹੁਲ ਭਾਰਗਵਾ।
ਇਹਨਾਂ ਦੋਵਾਂ ਨੇ 2014 ਦੇ ਵਿੱਚ ਜਲੰਧਰ ਦੇ ਬੱਸ ਅੱਡੇ ਦੇ ਨੇੜੇ ਆਪਣੀ ਕੰਪਨੀ ਦਾ ਦਫ਼ਤਰ ਖੋਲ੍ਹਿਆ, ਜਿਸ ਕੰਪਨੀ ਦਾ ਨਾਂ ਸੀ ਐਜੂਕੇਸ਼ਨ ਮਾਈਗ੍ਰੇਸ਼ਨ ਸਰਵਿਸਿਜ਼। ਇਹ ਕੰਪਨੀ ਪੰਜਾਬ ਦੇ ਵਿੱਚ ਵਿਦਿਆਰਥੀਆਂ ਦੇ ਵੀਜ਼ਾਸ, ਜਿਹੜੇ ਸਟੱਡੀ ਵੀਜ਼ਾਸ ਲਗਵਾਉਂਦੀ ਸੀ। ਤੇ ਜਿਵੇਂ ਪੰਜਾਬ ਦੇ ਵਿੱਚ ਇੱਕ ਵੱਡੀ ਮਾਰਕੀਟ ਆ, ਪੰਜਾਬ ਦੇ ਵਿੱਚ ਵੱਡੀ ਗਿਣਤੀ 'ਚ ਲੋਕ ਨੇ ਜਿਹੜੇ ਸਟੱਡੀ ਵੀਜ਼ਾ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਨੇ, ਤਾਂ ਇਹਨਾਂ ਕੋਲ ਵੀ ਲੋਕ ਪਹੁੰਚੇ। ਤਾਂ ਇਹਨਾਂ ਦੇ ਸ਼ਿਕਾਰ ਹੋਈ, ਇਹਨਾਂ ਦੀ ਪੀੜਤ ਬਣੇ ਇੱਕ ਪਰਿਵਾਰ ਨੇ ਦੱਸਿਆ ਕਿ ਬਲਦੇਵ ਰਾਜ ਜੋ ਨਕੋਦਰ ਤੋਂ ਨੇ, ਉਹ ਦੱਸਦੇ ਨੇ ਕਿ ਉਹਨਾਂ ਨੇ ਆਪਣੀ ਬੇਟੀ ਦਾ ਵੀਜ਼ਾ ਇਹਨਾਂ ਤੋਂ ਲਗਵਾਇਆ, ਜਿਹਦੇ ਲਈ ਕਿ $14,000 ਜਿਹੜਾ ਆ ਇਹਨਾਂ ਨੂੰ ਦਿੱਤਾ ਗਿਆ, ਤੇ ਜਿਹਦੇ ਵਿੱਚ 1 ਸਾਲ ਦੀ ਫੀਸ ਸ਼ਾਮਲ ਸੀ। ਤੇ ਜਦੋਂ ਉਹਨਾਂ ਦੀ ਬੇਟੀ ਇਸੇ ਤਰ੍ਹਾਂ ਦੇ ਜਿਹੜਾ ਫਰੋਡ ਲੈਟਰ ਆ, ਆਫਰ ਲੈਟਰ ਆ, ਉਸ ਦੇ ਉੱਤੇ ਕੈਨੇਡਾ ਪਹੁੰਚ ਗਈ ਤੇ ਇੱਥੇ ਸ਼ੈਰਡਨ ਕਾਲਜ ਦੇ ਵਿੱਚ ਉਸ ਦਾ ਦਾਖਲਾ ਦੱਸਿਆ ਗਿਆ। ਤੇ ਇੱਥੇ ਆਉਣ ਤੋਂ ਬਾਅਦ ਜਦੋਂ ਉਸਨੇ ਕਾਲਜ ਜਾਣਾ ਸੀ ਤਾਂ ਇਹ ਕਰਦੇ ਕੀ ਸੀ, ਇਹ ਜਿਹੜਾ ਸਟੂਡੈਂਟ ਸੀ ਉਸ ਨੂੰ ਕਹਿੰਦੇ ਸੀ ਕਿ ਕੁਝ ਕਾਰਨਾਂ ਕਰਕੇ ਜਿਹੜਾ ਕਾਲਜ ਦੀਆਂ ਸੀਟਾਂ ਨੇ ਉਹ ਫੁੱਲ ਹੋ ਗਈਆਂ, ਇਸ ਕਰਕੇ ਤੁਸੀਂ ਹਜੇ ਕਾਲਜ ਨਾ ਜਾਓ, ਅਸੀਂ ਤੁਹਾਡਾ ਦਾਖਲਾ ਕਿਸੇ ਹੋਰ ਕਾਲਜ ਦੇ ਵਿੱਚ ਕਰਵਾਉਂਦੇ ਹਾਂ। ਇਹਨਾਂ ਨੂੰ ਵੀ ਇਸੇ ਤਰ੍ਹਾਂ ਕਿਹਾ ਗਿਆ ਕਿ ਤੁਹਾਡਾ ਦਾਖਲਾ ਕਿਸੇ ਹੋਰ ਕਾਲਜ 'ਚ ਕਰਵਾਉਂਦੇ ਆ। ਤੇ ਉਸ ਤੋਂ ਬਾਅਦ 2 ਹਫ਼ਤੇ ਤੱਕ ਉਹ ਉਡੀਕ ਕਰਦੇ ਰਹੇ, ਪਰਿਵਾਰ ਉਡੀਕ ਕਰਦਾ ਰਿਹਾ ਕਿ ਇਹਨਾਂ ਦਾ ਕੋਈ ਫੋਨ ਆਵੇਗਾ ਜਾਂ ਕੋਈ ਜਾਣਕਾਰੀ ਦੇਣਗੇ। ਪਰ ਜਦੋਂ 2 ਹਫ਼ਤਿਆਂ ਤੱਕ ਇਹਨਾਂ ਦਾ ਕੋਈ ਫੋਨ ਨਹੀਂ ਆਇਆ, ਉਸ ਤੋਂ ਬਾਅਦ ਇਸ ਬਰਜੇਸ਼ ਮਿਸ਼ਰਾ ਨੇ ਉਸ ਪਰਿਵਾਰ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ, ਜਾਂ ਉਹਨਾਂ ਦਾ ਫੋਨ ਇਹਨਾਂ ਨੂੰ ਨਹੀਂ ਲੱਗਿਆ। ਤੇ ਬਰਜੇਸ਼ ਮਿਸ਼ਰਾ ਉਸ ਤੋਂ ਬਾਅਦ ਉਹਨਾਂ ਦੇ ਹੱਥੋਂ ਬਾਹਰ ਆ। ਤੇ ਉਹਨਾਂ ਦੀ ਬੇਟੀ ਜਿਹੜੀ ਆ ਉਹ ਇਸ ਸਮੇਂ ਇਸ ਡੈਪੋਟੇਸ਼ਨ ਜਿਹੜੇ ਆਰਡਰਸ ਨੇ ਉਹਨਾਂ ਦਾ ਸ਼ਿਕਾਰ ਹੋਈ ਆ, ਤੇ ਉਹ ਵੀ ਜਿਹੜੀ ਆ ਆਪਣੇ ਇੱਥੇ ਕੈਨੇਡਾ ਦੇ ਵਿੱਚ ਰਹਿਣ ਦੇ ਹੱਕ ਦੇ ਲਈ ਲੜਾਈ ਲੜ ਰਹੀ ਆ। ਇਸ ਤਰ੍ਹਾਂ ਦੇ ਹੋਰ ਵੀ ਕਿੰਨੇ ਵਿਦਿਆਰਥੀ ਨੇ। ਤਾਂ ਇਸ ਕੇਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ ਆਪਣੀ ਫੀਸ ਭਰੀ, ਫੀਸ ਭਰ ਕੇ ਕੈਨੇਡਾ ਦੇ ਵਿੱਚ ਪੜ੍ਹਨ ਲਈ ਆਏ। ਜਦੋਂ ਬਰਜੇਸ਼ ਮਿਸ਼ਰਾ ਇਹ ਗੱਲ ਕਹਿੰਦਾ ਸੀ ਕਿ ਤੁਹਾਡੇ ਕਾਲਜ ਦੇ ਵਿੱਚ ਜਿਹੜੀਆਂ ਸੀਟਸ ਨੇ ਉਹ ਫੁੱਲ ਹੋ ਗਈਆਂ, ਤੁਹਾਨੂੰ ਹੋਰ ਕਾਲਜ ਦੇ ਵਿੱਚ ਜਿਹੜੀ ਆ ਉਹ ਸੀਟ ਦਿਵਾਉਂਦੇ ਆ, ਜੋ ਕਿ ਇਹ ਸੁਣਨ 'ਚ ਆਇਆ ਕਿ ਆਮ ਤੌਰ 'ਤੇ ਕੈਨੇਡਾ ਦੇ ਵਿੱਚ ਹੁੰਦਾ ਆ। ਤਾਂ ਵਿਦਿਆਰਥੀ ਜਿਹੜੇ ਆ ਉਹ ਉਹਨਾਂ ਦੀ ਇਹ ਫੀਸ ਵਾਪਸ ਵੀ ਕਰਦਾ ਰਿਹਾ, ਕਿਉਂਕਿ ਇਹ ਦੇਖਣ 'ਚ ਆਇਆ ਕਿ 5-6 ਲੱਖ ਰੁਪਇਆ ਰੱਖ ਕੇ ਜਿੰਨੀ ਰਕਮ ਦਿੱਤੀ ਹੁੰਦੀ ਸੀ, ਇਹ ਬਾਕੀ ਦੇ ਪੈਸੇ ਮੋੜ ਕੇ ਕਿ ਹਾਂਜੀ ਚਲੋ ਅਗਲਾ ਬੰਦਾ ਇਹ ਹੁੰਦਾ ਸੀ ਕਿ ਕੈਨੇਡਾ ਅਸੀਂ ਪਹੁੰਚ ਗਏ ਹਾਂ, ਤੇ ਹੁਣ ਉਹ ਹੱਥ ਪੈਰ ਮਾਰ ਕੇ ਤੇ ਕਿਸੇ ਹੋਰ ਕਾਲਜ ਦੇ ਵਿੱਚ ਐਡਮਿਸ਼ਨ ਉਹਨਾਂ ਲਈ ਵਿਦਿਆਰਥੀਆਂ ਨੇ ਤੇ ਆਪਣੀਆਂ ਜਿਹੜੀਆਂ ਸਟੱਡੀਜ਼ ਨੇ ਉਹ ਇੱਥੇ ਪੂਰੀਆਂ ਕੀਤੀਆਂ। ਪਰ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਜਿਹੜਾ ਉਹਨਾਂ ਦਾ ਕੈਨੇਡਾ ਦੇ ਵਿੱਚ ਦਾਖਲਾ ਆ, ਉਹ ਦਾਖਲਾ ਹੀ ਜਿਹੜਾ ਆ ਉਹ ਫਰੋਡ ਆਫਰ ਲੈਟਰਸ ਦੇ ਉੱਤੇ ਹੋਇਆ ਆ। ਤੇ ਕਿਉਂਕਿ ਵਿਦਿਆਰਥੀਆਂ ਨੂੰ ਇਹ ਲੱਗਦਾ ਸੀ ਕਿ ਜਦੋਂ ਉਹਨਾਂ ਦੀ ਚੈਕਿੰਗ ਇੱਥੇ ਕੈਨੇਡੀਅਨ 에ਅਰਪੋਰਟਸ ਤੇ ਹੋਈ ਆ ਤਾਂ ਇਸ ਤਰ੍ਹਾਂ ਦਾ ਕੋਈ ਵੀ ਸਵਾਲ ਉਹਨਾਂ ਦੇ ਮਨ 'ਚ ਨਹੀਂ ਆਇਆ। ਇਹ ਤਾਂ ਜਦੋਂ ਗੱਲਾਂ ਉਜਾਗਰ ਹੋਈਆਂ ਨੇ, ਜਦੋਂ ਹੁਣ PR ਲਈ ਵਿਦਿਆਰਥੀਆਂ ਨੇ ਅਪਲਾਈ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਲੈਟਰਸ ਦੀ ਜਾਂਚ ਹੋਈ ਆ, ਫਿਰ ਇਹ ਗੱਲਾਂ ਸਾਹਮਣੇ ਆਈਆਂ ਨੇ। ਪਰ ਹੁਣ ਸਵਾਲ ਇਹ ਆ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਵਪਾਰ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਕਾਰਵਾਈ ਕੀ ਹੋ ਰਹੀ ਆ, ਸਰਕਾਰਾਂ ਕੀ ਕਰ ਰਹੀਆਂ ਨੇ। ਜਿਹੜਾ ਇਹ ਬਰਜੇਸ਼ ਮਿਸ਼ਰਾ ਆ, ਇਹ ਕੋਈ ਪਹਿਲੀ ਵਾਰ ਨਹੀਂ ਕਿ ਇਹ ਇਸ ਤਰ੍ਹਾਂ ਲੋਕਾਂ ਦੇ ਨਾਲ ਧੋਖਾਧੜੀ ਕਰ ਗਿਆ ਹੋਵੇ। ਇਸ ਤੋਂ ਪਹਿਲਾਂ 2014 ਦੇ ਵਿੱਚ ਇਸ ਬਰਜੇਸ਼ ਮਿਸ਼ਰਾ ਨੇ ਇੱਕ ਕੰਪਨੀ ਖੋਲ੍ਹੀ, ਜਿਹਦੇ ਵਿੱਚ ਉਹਦਾ ਸਾਥੀ ਪਾਰਟਨਰ ਰਾਹੁਲ ਭਾਰਗਵਾ ਸੀ, ਜਿਸ ਨੂੰ ਮਾਰਚ ਮਹੀਨੇ ਦੇ ਅਖੀਰਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪਰ ਬਰਜੇਸ਼ ਮਿਸ਼ਰਾ ਜਿਹੜਾ ਆ ਉਹ ਅਜੇ ਵੀ ਫਰਾਰ ਹੈ। ਤੇ ਇਸ ਤੋਂ ਪਹਿਲਾਂ 2013 ਦੇ ਵਿੱਚ ਵੀ ਇਹਨਾਂ ਲੋਕਾਂ ਨੇ ਇੱਕ ਈਜ਼ੀ ਵੇ ਇਮੀਗ੍ਰੇਸ਼ਨ ਕੰਸਲਟੈਂਸੀ ਜਿਹੜੀ ਆ ਉਹ ਖੋਲ੍ਹੀ ਸੀ, ਤੇ ਜਿਹਦੇ ਉੱਤੇ ਪੁਲਿਸ ਦਾ ਛਾਪਾ ਵੀ ਪਿਆ, ਤੇ ਉੱਥੋਂ ਜਿਹੜਾ ਇਹ ਫਰੋਡ ਕਰ ਰਹੇ ਸੀ ਉਹਦੇ ਨਾਲ ਜੁੜੇ ਦਸਤਾਵੇਜ਼ ਤੇ ਹੋਰ ਨਗਦੀ ਵੀ ਜਿਹੜੀ ਆ ਉਹ ਬਰਾਮਦ ਹੋਈ ਸੀ। ਪਰ 2013 ਦੇ ਵਿੱਚ ਇਹਨਾਂ ਦੇ ਉੱਤੇ ਕਾਰਵਾਈ ਹੁੰਦੀ ਆ, ਤੇ ਦੇਖੋ 2014 ਦੇ ਵਿੱਚ ਫੇਰ ਵਪਾਰ ਕਰ ਰਹੇ ਨੇ ਉਸੇ ਫੀਲਡ ਦੇ ਵਿੱਚ ਆ ਕੇ ਕਿਸੇ ਹੋਰ ਸ਼ਹਿਰ ਦੇ ਵਿੱਚ। ਤਾਂ ਸਪਸ਼ਟ ਆ ਕਿ ਜਿਹੜਾ ਸਿਸਟਮ ਆ, ਜਿਹੜਾ ਪੰਜਾਬ ਦੇ ਵਿੱਚ ਗਵਰਨਮੈਂਟ ਦਾ ਸਿਸਟਮ ਆ, ਉਹ ਅਫਸਰਸ਼ਾਹੀ ਆ, ਕਿਤੇ ਨਾ ਕਿਤੇ ਇਹੋ ਜਿਹੇ ਲੋਕਾਂ ਦੇ ਨਾਲ ਮਿਲੀ ਹੁੰਦੀ ਆ, ਜਿਹਦੇ ਚੱਲਦੀ ਇਹ ਵਿਦਿਆਰਥੀ ਜੋ ਕੈਨੇਡਾ ਦੇ ਵਿੱਚ ਸਟਰਗਲ ਕਰ ਰਹੇ ਨੇ ਇੱਥੇ ਰਹਿਣ ਦੇ ਲਈ, ਉਹ ਵਿਦਿਆਰਥੀ ਦੱਸਦੇ ਨੇ ਕਿ ਇਹਨਾਂ ਲੋਕਾਂ ਦੇ ਖਿਲਾਫ FIR ਦਰਜ ਕਰਾਉਣ ਲਈ ਵੀ ਉਹਨਾਂ ਦੇ ਪਰਿਵਾਰਾਂ ਨੂੰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜ਼ੋਰ ਲਾਉਣਾ ਪਿਆ, ਤੇ ਤਾਂ ਜਾ ਕੇ ਜਿਹੜੀ FIR ਆ ਇਹਨਾਂ ਦੇ ਉੱਤੇ ਦਰਜ ਹੋਈ। ਮਤਲਬ ਇਹ ਲੋਕਾਂ ਦੇ ਕੋਲ ਲੋਕਾਂ ਤੋਂ ਠੱਗਿਆ ਹੋਇਆ ਪੈਸਾ ਤੇ ਨਾਲ ਇਹਨਾਂ ਦੀ ਜਿਹੜੀ ਸਿਸਟਮ ਦੇ ਵਿੱਚ ਸਾਂਝ ਭਿਆਲੀ ਆ ਉਹ ਕਾਫੀ ਉੱਚ ਪੱਧਰਾਂ ਤੱਕ ਆ। ਤੇ ਨਾਲ ਹੀ ਇਹ ਵੀ ਗੱਲ ਆ ਕਿ ਬਿਹਾਰ ਤੋਂ ਆ ਕੇ ਇਸ ਤਰ੍ਹਾਂ ਦਾ ਇੱਕ ਫਰੋਡ ਬੰਦਾ ਜਿਹੜਾ ਆ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਸਿਸਟਮ ਦੇ ਨਾਲ ਮਿਲ ਕੇ ਠੱਗ ਰਿਹਾ ਹੈ। ਤਾਂ ਇਹ ਹੁਣ ਜਿਹੜੀ ਉੱਥੇ ਦੀ ਕਾਰਵਾਈ ਆ ਉਹ ਹੋ ਰਹੀ ਆ। ਉਸ ਤੋਂ ਇਲਾਵਾ ਕੈਨੇਡੀਅਨ ਜਿਹੜਾ ਸਿਸਟਮ ਆ ਉਹਦੇ ਉੱਤੇ ਵੀ ਇਹ ਸਵਾਲ ਖੜੇ ਹੋ ਰਹੇ ਨੇ।
ਹਾਲਾਂਕਿ ਕੈਨੇਡਾ ਦੀ ਗਵਰਨਮੈਂਟ ਜਿਹੜੀ ਆ ਉਹ ਇਹ ਗੱਲ ਮੰਨ ਰਹੀ ਆ, ਉਹਦੇ ਮਿਨਿਸਟਰ ਇਹ ਗੱਲ ਮੰਨ ਰਹੇ ਨੇ ਕਿ ਜਿਹੜੇ ਇਹ ਵਿਦਿਆਰਥੀ ਨੇ ਇਹ ਵਿਕਟਿਮ ਨੇ ਤੇ ਉਹ ਵਿਦਿਆਰਥੀਆਂ ਨੂੰ ਇਸ ਫਰੋਡ ਦੇ ਵਿੱਚ ਜਿਹੜਾ ਆ ਉਹ ਦੋਸ਼ੀ ਨਹੀਂ ਮੰਨ ਰਹੀ। ਪਰ ਜਿਹੜੇ ਵਿਦਿਆਰਥੀਆਂ ਦੇ ਡੈਪੋਟੇਸ਼ਨ ਆਰਡਰ ਨੇ ਉਹ ਉਵੇਂ ਜਾਰੀ ਹੋ ਰਹੇ ਨੇ। ਲਵਪ੍ਰੀਤ ਸਿੰਘ ਦੇ ਜਿਹੜੇ ਡੈਪੋਟੇਸ਼ਨ ਆਰਡਰ ਆ ਉਹ ਜਾਰੀ ਹੋ ਗਏ ਤੇ ਉਸ ਨੂੰ ਟਿਕਟ ਵੀ ਭੇਜ ਦਿੱਤੀ ਗਈ ਹੈ ਗਵਰਨਮੈਂਟ ਵੱਲੋਂ ਕਿ ਉਹ ਇੱਥੋਂ ਚਲਿਆ ਜਾਵੇ। ਇਸੇ ਤਰ੍ਹਾਂ ਬਾਕੀ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਵੀ ਲੱਗ ਰਿਹਾ ਕਿ ਉਹਨਾਂ ਦੀ ਸੁਣਵਾਈ ਇਸ ਤਰ੍ਹਾਂ ਨਹੀਂ ਹੋਵੇਗੀ, ਇਸੇ ਲਈ ਉਹਨਾਂ ਨੇ ਹੁਣ ਪ੍ਰੋਟੈਸਟ ਦਾ ਰਾਹ ਚੁਣਿਆ ਹੈ, ਜਿਹਦੇ ਲਈ ਉਹ ਹੁਣ 24 ਘੰਟਿਆਂ ਦਾ ਜਿਹੜਾ ਸੜਕ ਦੇ ਉੱਤੇ ਪ੍ਰੋਟੈਸਟ ਆ ਉਹ ਕਰ ਰਹੇ ਨੇ, ਤਾਂ ਕਿ ਜਿਹੜਾ ਉਹਨਾਂ ਨੇ ਕੈਨੇਡਾ ਦੇ ਵਿੱਚ ਆ ਕੇ ਮਿਹਨਤ ਕੀਤੀ ਆ, ਇੱਥੇ ਕੰਮ ਕੀਤਾ, ਇੱਥੇ ਆਪਣੀਆਂ ਪੜ੍ਹਾਈਆਂ ਕੀਤੀਆਂ ਤੇ ਉਹਨਾਂ ਦਾ ਜਿਹੜਾ ਰਾਈਟ ਬਣਦਾ ਹੈ ਕੈਨੇਡਾ ਦੇ ਵਿੱਚ ਰਹਿਣ ਦਾ ਉਹ ਬਹਾਲ ਹੋ ਸਕੇ। ਪਰ ਕੈਨੇਡਾ ਦੀ ਗਵਰਨਮੈਂਟ ਦੇ ਉੱਤੇ ਵੀ ਜਾਂ ਕੈਨੇਡਾ ਦੀ ਜਿਹੜੀ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੇ ਉੱਤੇ ਵੀ ਇਹਨਾਂ ਵਿਦਿਆਰਥੀਆਂ ਨੂੰ ਰੰਜ ਹੈ। ਉਹਨਾਂ ਦਾ ਕਹਿਣਾ ਕਿ ਉਹ ਆਪਣਾ ਕੇਸ ਲੈ ਕੇ ਸਾਰੇ ਐਮਪੀਜ਼, ਖਾਸ ਤੌਰ ਤੇ ਜਿਹੜੇ ਪੰਜਾਬੀ ਕਮਿਊਨਿਟੀ ਦੇ ਐਮਪੀਜ਼ ਨੇ ਉਹਨਾਂ ਤੱਕ ਗਏ ਆ, ਪਰ ਉਹਨਾਂ ਦਾ ਕਹਿਣਾ ਕਿ ਕਿਸੇ ਨੇ ਵੀ ਉਹਨਾਂ ਨੂੰ ਬਾਂਹ ਨਹੀਂ ਫੜਾਈ। ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇਸ ਮਸਲੇ ਦੇ ਉੱਤੇ ਜਿਹੜਾ ਡਿਸਕਸ਼ਨ ਦੇ ਲਈ ਮੋਸ਼ਨ ਜਦੋਂ ਪੇਸ਼ ਕੀਤਾ ਗਿਆ ਤਾਂ ਇਹ ਸੁਣਨ 'ਚ ਆਇਆ ਕਿ ਜਿਹੜੇ ਲਿਬਰਲਸ ਤੇ ਐਨਡੀਪੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਇਸ ਮੋਸ਼ਨ ਦਾ ਜਿਹੜਾ ਬਾਇਕਾਟ ਕੀਤਾ ਗਿਆ, ਜਿਹਦੇ ਕਰਕੇ ਪਾਰਲੀਮੈਂਟ ਦੇ ਵਿੱਚ ਡਿਸਕਸ ਨਹੀਂ ਹੋਵੇਗਾ। ਤਾਂ ਵਿਦਿਆਰਥੀ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਕਿ ਉਹਨਾਂ ਦਾ ਜਿਹੜਾ ਕੈਨੇਡਾ ਦੇ ਵਿੱਚ ਰਹਿਣ ਦਾ ਹੱਕ ਆ ਉਹ ਬਹਾਲ ਕੀਤਾ ਜਾਵੇ। ਕੈਨੇਡੀਅਨ ਗਵਰਨਮੈਂਟ ਦੇ ਮਿਨਿਸਟਰ ਇਹ ਗੱਲ ਮੰਨ ਰਹੇ ਆ ਕਿ ਵਿਦਿਆਰਥੀ ਜਿਹੜੇ ਆ ਉਹ ਵਿਕਟਿਮ ਨੇ, ਉਹ ਫਰੋਡ ਦਾ ਹਿੱਸਾ ਨਹੀਂ ਆ ਤੇ ਜਿਹੜਾ ਇਹ ਫਰੋਡ ਕੀਤਾ ਹੈ, ਜਿਸ ਏਜੰਟ ਨੇ ਕੀਤਾ ਆ, ਉਹ ਹਜੇ ਤੱਕ ਪੰਜਾਬ ਪੁਲਿਸ ਦੀ ਗ੍ਰਿਫਤਾਰੀ ਤੋਂ ਬਾਹਰ ਆ, ਉਹ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਆ। ਤੇ ਦੂਜੇ ਪਾਸੇ ਜਿਹੜੇ ਕੈਨੇਡੀਅਨ ਅਥਾਰਟੀਜ਼ ਨੇ ਉਹਨਾਂ ਦੇ ਉੱਤੇ ਵੀ ਇਹ ਕੁਐਸਚਨ ਰੇਜ਼ ਹੋ ਰਿਹਾ ਆ ਕਿ ਉਹ ਇਸ ਤਰ੍ਹਾਂ ਜਾਲੀ ਦਸਤਾਵੇਜ਼ਾਂ ਦੀ ਜਿਹੜੀ ਜਾਂਚ ਕਰਨ ਵਿੱਚ ਨਾਕਾਮ ਕਿਵੇਂ ਰਹੇ ਆ। ਪਰ ਪੰਜਾਬ ਦੇ ਵਿੱਚ ਵੀ ਇਹ ਇੱਕ ਮੈਸੇਜ ਜਾ ਰਿਹਾ ਆ ਪਰਿਵਾਰਾਂ ਨੂੰ ਕਿ ਉਹ ਜ਼ਰੂਰ ਜਦੋਂ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਭੇਜਦੇ ਨੇ, ਜਿੱਥੇ ਕਿ ਜ਼ਿੰਦਗੀ ਕੋਈ ਸੌਖੀ ਨਹੀਂ ਆ, ਬੜੀ ਮਿਹਨਤ ਕਰਨੀ ਪੈਂਦੀ ਹੈ ਵਿਦਿਆਰਥੀਆਂ ਨੂੰ ਇੱਥੇ ਆ ਕੇ, ਲਗਾਤਾਰ ਕਈ ਘੰਟੇ ਦੀਆਂ ਸ਼ਿਫਟਾਂ ਲਾਉਣੀਆਂ ਪੈਂਦੀਆਂ ਨੇ ਤਾਂ ਜਾ ਕੇ ਇੱਥੋਂ ਦੇ ਖਰਚੇ ਜਿਹੜੇ ਆ ਪੂਰੇ ਹੁੰਦੇ ਆ। ਤੇ ਉਹ ਪਰਿਵਾਰ ਵੀ ਜ਼ਰੂਰ ਇਹ ਗੱਲ ਦੀ ਜਾਂਚ ਕਰਨ ਕਿ ਉਹ ਕਿਸ ਤੋਂ ਫਾਈਲ ਲਗਵਾ ਰਹੇ ਨੇ, ਕਿ ਉਹ ਕਿਹਨਾਂ ਦਸਤਾਵੇਜ਼ਾਂ ਦੇ ਉੱਤੇ ਆਪਣੇ ਬੱਚਿਆਂ ਨੂੰ ਜਿਹੜਾ ਆ ਉਹ ਵਿਦੇਸ਼ਾਂ ਦੀ ਧਰਤੀ ਤੇ ਭੇਜ ਰਹੇ ਨੇ। ਪਰ ਇਹਨਾਂ ਵਿਦਿਆਰਥੀਆਂ ਦੇ ਲਈ ਹੁਣ ਕੈਨੇਡਾ ਦੇ ਵਿੱਚ, ਖਾਸ ਤੌਰ ਤੇ ਬਰੈਂਪਟਨ, ਮਿਸੀਸਾਗਾ ਦੇ ਵਿੱਚ ਇਹ ਦੇਖਣ 'ਚ ਆਇਆ ਕਿ ਜਿਹੜੀ ਕਮਿਊਨਿਟੀ ਆ ਉਹ ਆਵਾਜ਼ ਚੁੱਕਣ ਲੱਗੀ ਆ ਤੇ ਉਹ ਇਹਨਾਂ ਦੇ ਜਿਹੜਾ ਪ੍ਰੋਟੈਸਟ ਆ ਉਸ ਨੂੰ ਜੁਆਇਨ ਕਰ ਰਹੀ ਆ। ਤੇ ਆਉਣ ਵਾਲੇ ਕੱਲ ਵੀ ਜਿਹੜਾ ਆ ਸ਼ੁੱਕਰਵਾਰ ਵਾਲੇ ਦਿਨ 11 ਤੋਂ 12 ਵਜੇ ਤੱਕ ਇਹਨਾਂ ਵਿਦਿਆਰਥੀਆਂ ਵੱਲੋਂ ਜਿਹੜੀ ਵੱਡੀ ਗੈਦਰਿੰਗ ਆ ਪ੍ਰੋਟੈਸਟ ਦੇ ਰੂਪ ਦੇ ਵਿੱਚ ਕੀਤੀ ਜਾ ਰਹੀ ਆ, ਜਿਹਦੇ ਵਿੱਚ ਕਿ ਵੱਡੀ ਗਿਣਤੀ 'ਚ ਲੋਕਾਂ ਦੇ ਸ਼ਾਮਲ ਹੋਣ ਦੀ ਜਿਹੜੀ ਉਮੀਦ ਆ। ਤੇ ਇਹ ਆਸ ਕੀਤੀ ਜਾ ਰਹੀ ਆ ਕਿ ਜਿਹੜੀ ਕੈਨੇਡਾ ਗਵਰਨਮੈਂਟ ਆ ਉਹ ਜਿਹੜੀ ਗੱਲ ਕਹਿ ਰਹੀ ਆ ਕਿ ਇਹ ਵਿਦਿਆਰਥੀ ਜਿਹੜੇ ਆ ਉਹ ਵਿਕਟਿਮ ਨੇ ਸਾਰੇ ਫਰੋਡ ਦੇ ਵਿੱਚ, ਇਹਨਾਂ ਦੀ ਸੁਣਵਾਈ ਕਰਕੇ ਤੇ ਜਿਨ੍ਹਾਂ ਵਿਦਿਆਰਥੀਆਂ ਨੇ ਇੱਥੇ ਕੈਨੇਡਾ ਦੇ ਵਿੱਚ ਕੈਨੇਡਾ ਦੀ ਇਕੋਨਮੀ ਨੂੰ ਕੋਵਿਡ ਦੇ ਟਾਈਮ ਦੇ ਦੌਰਾਨ ਸਰਵਾਈਵ ਕਰਨ ਦੇ ਵਿੱਚ ਵੱਡੀ ਹੈਲਪ ਕੀਤੀ, ਮਦਦ ਕੀਤੀ, ਉਹਨਾਂ ਵਿਦਿਆਰਥੀਆਂ ਦੀ ਇਹ ਆਵਾਜ਼ ਸੁਣ ਕੇ ਤੇ ਜਿਹੜਾ ਇਹ ਸਾਰਾ ਫਰੋਡ ਹੋਇਆ ਇਹਦੇ ਵਿੱਚ ਇਹਨਾਂ ਨੂੰ ਐਜ਼ ਅ ਵਿਕਟਿਮ ਜਿਹੜਾ ਕੰਸੀਡਰ ਕਰਕੇ ਤੇ ਇਹਨਾਂ ਦੇ ਡੈਪੋਟੇਸ਼ਨ ਆਰਡਰਸ ਜਿਹੜੇ ਕੈਂਸਲ ਕੀਤੇ ਜਾਣ। ਕੈਨੇਡਾ ਦੀਆਂ ਪਾਰਟੀਆਂ, ਪੋਲੀਟੀਕਲ ਪਾਰਟੀਆਂ ਇਹਦੇ ਤੇ ਕੀ ਅਪਰੋਚ ਲੈਂਦੀਆਂ ਨੇ ਉਸ ਤੇ ਵੀ ਸਾਰਿਆਂ ਦੀ ਨਿਗਾਹ ਬਣੀ ਰਹੂਗੀ। ਪਰ ਨਾਲ ਹੀ ਜਿਹੜੀ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਹੈ ਉਹ ਇਸ ਤਰ੍ਹਾਂ ਦੇ ਜਿਹੜੇ ਫਰੋਡ ਏਜੰਟਸ ਨੇ ਜੋ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਨੇ, ਜੋ ਪੰਜਾਬ ਦੇ ਨੌਜਵਾਨਾਂ ਦੀ ਜਿਹੜੀ ਜ਼ਿੰਦਗੀ ਆ ਜਾਂ ਜਿਨ੍ਹਾਂ ਦਾ ਜਿਹੜਾ ਫਿਊਚਰ ਆ ਉਹਨਾਂ ਦਾ ਉਸ ਨੂੰ ਡੂੰਘੇ ਹਨੇਰੇ 'ਚ ਸੁੱਟਣ ਵਰਗੇ ਇਸ ਤਰ੍ਹਾਂ ਦੇ ਕ੍ਰਾਈਮ ਕਰ ਰਹੇ ਨੇ, ਉਹਨਾਂ ਦੇ ਉੱਤੇ ਪੰਜਾਬ ਸਰਕਾਰ ਕੀ ਸਖਤੀ ਕਰਦੀ ਆ ਇਸ ਦੇ ਉੱਤੇ ਵੀ ਲੋਕਾਂ ਦੀ ਨਜ਼ਰ ਰਹੇਗੀ। ਪਰ ਪੰਜਾਬ ਸਰਕਾਰ ਜੋ ਵੱਡੇ ਦਾਅਵੇ ਕਰਕੇ ਸੱਤਾ 'ਚ ਆਈ ਸੀ ਉਸ ਵੱਲੋਂ ਅਜੇ ਤੱਕ ਇਸ ਕੇਸ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਕਾਰਵਾਈ ਜੋ ਤਸੱਲੀ ਬਖਸ਼ ਹੋਵੇ ਉਹ ਦੇਖਣ ਨੂੰ ਨਹੀਂ ਮਿਲੀ ਆ। ਅਤੁਲ ਮਹਾਜਨ ਸੀਗਾ ਜੀ ਏਜੰਟ, ਜਸਮੀਤ ਕੌਰ, ਅਤੁਲ ਮਹਾਜਨ, ਇਹ ਦੋਹੇ ਸੀਗੇ। ਜਸਮੀਤ ਕੌਰ ਨੇ ਫਾਈਲ ਲਾਈ ਸੀਗੀ, ਅਤੁਲ ਮਹਾਜਨ ਆਈ ਥਿੰਕ ਓਨਰ ਹੈ, ਤੇ ਦੋਹੇ ਆਪ ਇਕੱਠੇ ਕੰਮ ਕਰਦੇ ਆ। ਤੇ ਬੜਾ ਕੁਝ ਹੋਇਆ ਹੈ, ਇਮੀਗ੍ਰੇਸ਼ਨ ਮਾਫੀਆ ਹੈ ਜੀ ਪਿੱਛੇ, ਮੈਂ ਜਿੱਦਾਂ ਆਪਣੇ ਹਰ ਇੱਕ ਇੰਟਰਵਿਊ 'ਚ ਹੀ ਕਹਿਣਾ ਆ। ਤੇ ਬਹੁਤ ਏਜੰਟ ਹੈਗੇ ਆ ਜਿਹੜੇ ਆਪਾਂ ਓਪਨਲੀ ਨਾਮ ਵੀ ਲੈ ਰਹੇ ਹਾਂ ਬੱਚੇ ਉਹਨਾਂ ਦੇ, ਬਰਜੇਸ਼ ਮਿਸ਼ਰਾ ਜਿਹੜਾ ਇੱਕ ਹੋਰ, ਤੇ ਉਹ ਪਤਾ ਹੀ ਹੈ ਤੁਹਾਨੂੰ ਸਾਰਿਆਂ ਦੇ ਪੋਲੀਟੀਕਲ ਕਨੈਕਸ਼ਨਸ ਕਿੰਨੇ ਹੁੰਦੇ ਆ, ਤੇ ਫਰੋਡ ਕਰਕੇ ਪੈਸਾ ਵੀ ਕਾਫੀ ਕਮਾਇਆ ਆ। ਤੇ ਉੱਥੇ ਜਦੋਂ ਕਨੈਕਸ਼ਨ ਹੁੰਦੇ ਉੱਥੇ ਐਕਸ਼ਨ ਲੈਣਾ ਕਿੰਨਾ ਔਖਾ ਹੈ ਉਹਨਾਂ 'ਤੇ। ਸਾਡੇ ਪੇਰੈਂਟਸ ਨੂੰ, ਜਿੰਨੇ ਵੀ ਬੱਚੇ ਆ ਉਹਨਾਂ ਨੂੰ ਬੜਾ ਹੀ ਉਹਨਾਂ ਨੂੰ ਸਟਰਗਲ ਉਹਨਾਂ ਦੇ ਪੇਰੈਂਟਸ ਨੂੰ ਕਰਨੀ ਪਈ ਹੈ ਕਿ ਜਸਟ FIR ਲਾਂਚ ਹੋ ਸਕੇ ਏਜੰਟ ਦੇ ਖਿਲਾਫ।
ਪ੍ਰੋਟੈਸਟ ਕਰ ਰਹੇ ਹਾਂ। CBSE ਦਾ ਦਫ਼ਤਰ ਹੈ ਜੀ ਉੱਥੇ 93 ਨੰਬਰ ਬਿਲਡਿੰਗ 'ਚ 6900 에ਅਰਪੋਰਟ ਰੋਡ ਤੇ ਇੱਥੇ ਹੀ ਪ੍ਰੋਟੈਸਟ ਕਰ ਰਹੇ ਹਾਂ ਦਿਨ ਰਾਤ। ਅਸੀਂ ਐਤਵਾਰ ਤੋਂ ਬੈਠੇ ਹਾਂ, ਸੋ ਅੱਜ ਸਾਡਾ ਮੈਨੂੰ ਲੱਗਦਾ ਚੌਥਾ ਪੰਜਵਾਂ ਦਿਨ। 24 ਘੰਟੇ ਅਸੀਂ ਇੱਥੇ ਹਾਂ ਖੁੱਲ੍ਹੇ ਅਸਮਾਨ ਦੇ ਥੱਲੇ, ਰੋਡ ਲਾ ਕੇ ਚੱਲਦੀ ਪਈ ਆ ਜੀ। ਅਸੀਂ ਪਹਿਲਾਂ ਆਪਣਾ ਧਰਨਾ ਇਹਨਾਂ ਦੇ ਉੱਥੇ ਲਾਇਆ ਸੀਗਾ ਪਾਰਕਿੰਗ 'ਚ, ਇਹਨਾਂ ਨੇ ਚੁਕਾ ਦਿੱਤਾ, ਕਹਿੰਦੇ ਤੁਸੀਂ ਇੱਥੇ ਨਹੀਂ ਕਰ ਸਕਦੇ ਕਿਉਂਕਿ ਤੁਹਾਨੂੰ ਅਲਾਉਡ ਨਹੀਂ ਹੈਗਾ, ਸਾਡੀ ਇਹ ਭਾਵੇਂ ਗੌਰਮੈਂਟ ਦੀ ਇੱਥੇ ਜ਼ਮੀਨ ਆ, ਤੁਸੀਂ ਨਹੀਂ ਕਰ ਸਕਦੇ। ਸੋ ਮਤਲਬ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਵੀ ਇੱਕ ਕੈਨੇਡਾ ਵਰਗੀ ਕੰਟਰੀ ਜਿੱਥੇ ਅਸੀਂ ਆਪਣਾ ਵਧੀਆ ਪਹਿਲਾਂ ਤਾਂ ਫਿਊਚਰ ਸੋਚ ਕੇ ਆਏ ਸੀ, ਦੂਸਰਾ ਅਸੀਂ ਸੋਚਦੇ ਹਾਂ ਵੀ ਇਹ 'ਚ ਹਿਊਮਨ ਰਾਈਟਸ ਦੀ ਬਹੁਤ ਕੇਅਰ ਕਰਦਾ। ਇਹ ਤਾਂ ਕਹਿੰਦੇ ਆ ਵੀ ਸਾਡਾ ਜਾਨਵਰ ਵੀ ਜਿਹੜਾ ਇੱਥੇ ਸੜਕ 'ਤੇ ਆ ਉਹਨੂੰ ਵੀ ਅਸੀਂ ਉਹਦੀ ਵੀ ਪੂਰੀ ਕੇਅਰ ਕਰਦੇ ਹਾਂ, ਬਟ ਇਹ ਸਾਡੇ 3-4 ਸਾਲ ਜਿਹੜੇ ਇੱਥੇ ਅਸੀਂ ਲਾਏ ਉਹਦੀ ਕੋਈ ਕੇਅਰ ਨਹੀਂ ਇਹਨਾਂ ਨੂੰ, ਸਾਡੀ ਹਿਊਮਨ ਰਾਈਟਸ ਕੋਈ ਨਹੀਂ ਇਹਨਾਂ ਲਈ। ਤੇ ਇਹ ਜਿੰਨੇ ਵੀ ਹੈਗੇ ਆ ਏਜੰਟਸ, ਸ਼ੈਡੋ ਫਰਾਡ ਏਜੰਟ ਜਿੰਨੇ ਵੀ ਹੈਗੇ ਇਹ, ਇਹਨਾਂ 'ਤੇ ਥੋੜ੍ਹੀ ਨੱਥ ਪਾਈ ਜਾਵੇ ਤੇ ਇੱਕ ਪ੍ਰੋਪਰ ਇਹੋ ਜਿਹੀ ਇੱਕ ਇਨਵੈਸਟੀਗੇਸ਼ਨ ਟੀਮ ਹੋਵੇ। ਜੇ ਕੋਈ ਏਜੰਟ ਇਹੋ ਜਿਹੀ ਗਲਤੀ ਕਰਦਾ ਆ ਤਾਂ ਉਹਦੀ ਬਣਦੀ ਕਾਰਵਾਈ ਜਿਹੜੀ ਹੈਗੀ ਆ ਉਹ ਹੋਵੇ, ਛੇਤੀ ਹੋਵੇ। ਤੇ ਤਾਂ ਕਰਕੇ ਇੱਕ ਐਗਜ਼ਾਮਪਲ ਸੈੱਟ ਕਰਨੀ ਪੈਣੀ ਆ, ਨਹੀਂ ਤਾਂ ਜੇ ਇੱਦਾਂ ਹਰ ਇੱਕ ਏਜੰਟ ਇੱਦਾਂ ਕਰਕੇ ਨਿਕਲ ਹੀ ਗਿਆ ਤਾਂ ਉਹਦਾ ਇੱਕ ਹੱਲਾਸ਼ੇਰੀ ਆ ਸਾਰੇ ਏਜੰਟਾਂ ਨੂੰ। ਫਿਰ ਮੇਰਾ ਕੇਸ, ਮੇਰੀ ਹੀਅਰਿੰਗ ਹੋ ਚੁੱਕੀ ਆ ਆਲਰੇਡੀ ID ਦੇ ਕੋਰਟ ਦੇ ਵਿੱਚ, ਮੈਨੂੰ ਬਸ ਡਿਸੀਜਨ ਆਉਣ ਵਾਲਾ। ਤੇ ਮੋਸਟ ਪ੍ਰੋਬੇਬਲੀ ਜਿੰਨਿਆਂ ਦੀ ਵੀ ਹੀਅਰਿੰਗ ਹੋਈ ਆ 95% ਕੀ 100% ਲੋਕਾਂ ਦੀ ਨੈਗੇਟਿਵ ਹੀ ਆਏ ਆ ਕੇਸ ਵੀ, ਮਤਲਬ ਐਕਸਕਲੂਜਨ ਆਰਡਰ ਹੀ ਆਉਂਦਾ 5 ਸਾਲ ਦਾ ਬੈਨ ਲਾ ਕੇ। ਸੋ ਮੈਂ ਵੀ ਕੁਝ ਵਧੀਆ ਉਮੀਦ ਤਾਂ ਕੋਈ ਮੈਨੂੰ ਹੋ ਨਹੀਂ ਸਕਦੀ ਫਿਰ। ਤੇ ਬਸ ਮੇਰੇ ਇੰਡੀਵਿਜੂਅਲ ਕੇਸ ਹੈ, ਬਟ ਸਾਰਿਆਂ ਦੇ ਵੱਖੋ ਵੱਖ ਲੈਵਲ 'ਤੇ, ਜਿੱਦਾਂ ਮੇਰੇ ਨਾਲ ਇੱਥੇ ਬੈਠੇ ਕਈਆਂ ਦੀ ਹੀਅਰਿੰਗਸ ਹੋਣੀਆਂ ਹਜੇ, ਕਈਆਂ ਦੀ ਹੀਅਰਿੰਗ ਤੋਂ ਬਾਅਦ ਉਹਨਾਂ ਦੇ ਫੈਡਰਲ ਕੋਰਟ, ਉਸ ਤੋਂ ਬਾਅਦ ਜੋ ਵੀ ਸਾਰੇ ਉਹਨਾਂ ਕੋਲ ਆਪਸ਼ਨਸ ਹੁੰਦੇ ਆ ਉਹ ਸਾਰੇ ਹੋ ਚੁੱਕੇ ਆ। ਤੇ ਉਹਨਾਂ ਨੂੰ ਇੱਕ ਮੈਨੂੰ ਮਤਲਬ ਇੱਥੇ ਲੜਕਾ ਆ, ਉਹਦੀ 13 ਜੂਨ ਦੀ ਮਤਲਬ ਉਹਨੂੰ ਟਿਕਟ ਕਰਾ ਕੇ ਦਿੱਤੀ ਹੈ CBSE ਨੇ, ਡੈਪੂਟੇਸ਼ਨ ਮਤਲਬ ਉਹਦੀ ਕਰ ਰਹੇ ਆ। ਅਸੀਂ ਪੂਰਾ ਟਰਸਟ ਕਰਦੇ ਹਾਂ ਜੀ ਉਹਨਾਂ 'ਤੇ, ਉਹਨਾਂ ਦੇ ਸਿਸਟਮ 'ਤੇ, ਉਹ ਜਿਹੜਾ ਕੁਝ ਕਹਿੰਦੇ ਆ। ਪਰ ਹੁਣ ਕਿਤੇ ਨਾ ਕਿਤੇ ਬੱਚੇ ਦਾ ਭਰੋਸਾ ਉੱਠ ਰਿਹਾ ਆ, ਕਿਉਂਕਿ ਕਿੰਨਾ ਟਾਈਮ ਹੋ ਗਿਆ ਆ ਉਹਨਾਂ ਦੀ ਜਿਹੜੀ ਉਹਨਾਂ ਨੇ ਟਵੀਟ ਕੀਤਾ ਆ, ਤੇ ਉਸ ਤੋਂ ਬਾਅਦ 'ਚ ਫਿਰ ਉਹ ਹੋਰ ਟਵੀਟਸ ਆ ਜਾਂਦੇ ਆ ਉਹਨਾਂ ਦੇ, ਉਹ ਟਵੀਟ ਥੱਲੇ ਚਲੇ ਜਾਂਦਾ ਆ। ਤਾਂ ਕਿਤੇ ਨਾ ਕਿਤੇ ਬੱਚਿਆਂ ਦਾ ਕੌਨਫੀਡੈਂਸ ਹੈ ਜਿਹੜਾ ਉਹ ਲੂਜ਼ ਹੋ ਰਿਹਾ ਆ ਉਹਨਾਂ ਦੀ ਕਹੀ ਹੋਈ ਗੱਲ 'ਤੇ। ਅਤੇ ਇੱਕ ਜਿਹੜੀ ਇੱਕ ਵੇਟੇਜ ਹੁੰਦੀ ਆ, ਕੋਈ ਜੇ ਇਮੀਗ੍ਰੇਸ਼ਨ ਮਿਨਿਸਟਰ ਟਵਿੱਟਰ ਅਕਾਊਂਟ 'ਤੇ ਕੁਛ ਕਹਿ ਰਿਹਾ ਆ, ਉਹ ਵੇਟੇਜ ਹੌਲੀ ਹੌਲੀ ਘਟ ਰਹੀ ਆ। ਤੇ ਬਸ ਇਹੀ ਮੈਂ ਗੱਲ ਕਰਨੀ ਚਾਹੂੰਗਾ, ਜਿੱਦਾਂ ਇਮੀਗ੍ਰੇਸ਼ਨ ਕ੍ਰਿਟਿਕ ਡਿਵੀਜ਼ਨ ਦੀ ਵੀ ਮੀਟਿੰਗ ਹੋਈ ਆ ਪਾਰਲੀਮੈਂਟ ਦੇ ਵਿੱਚ, ਕੱਲ੍ਹ ਮੰਡੇ ਵੀ ਹੋਈ ਸੀਗੀ ਤੇ ਵੈਡਨਸਡੇ ਵੀ ਹੋਈ ਆ। ਉਹਦੇ ਵਿੱਚ ਵੀ ਸਿਰਫ ਇੱਕ MP ਹੈਗੇ ਆ ਟੌਮ ਕੈਨਿਕ ਕੰਜ਼ਰਵੇਟਿਵ ਦੇ, ਉਹਨਾਂ ਨੇ ਹੀ ਮੁੱਦਾ ਚੱਕਿਆ ਆ। ਪਰ ਉਹ ਲਿਬਰਲ ਤੇ NDP ਸਾਹਮਣੇ ਨਹੀਂ ਜੀ ਆ ਰਹੇ। ਪਤਾ ਨਹੀਂ, ਸਮਝ ਨਹੀਂ ਲੱਗਦੀ ਜੀ, ਸਾਨੂੰ ਤਾਂ ਸਮਝ ਨਹੀਂ ਲੱਗਦੀ ਹੈਗੀ। ਸਾਨੂੰ ਨਿਆਣੇ ਆ, ਬੱਚੇ ਆ ਜੀ, ਇਸ ਤਾਂ ਆਮ ਜਿਹੇ ਘਰਾਂ 'ਚੋਂ ਸਾਨੂੰ ਤਾਂ ਕੀ ਹੈਗਾ ਆ ਉੱਪਰ ਦੇ ਲੈਵਲ 'ਤੇ। ਸਾਨੂੰ ਤਾਂ ਬਸ ਇੰਨਾ ਕਿਹਾ ਕਿ ਮਿਹਨਤਾਂ ਕੀਤੀਆਂ ਸਾਰਿਆਂ ਨੇ, ਕਸੂਰ ਕਿਸੇ ਦਾ ਹੈ ਨਹੀਂ। ਜੇ ਕਸੂਰ ਹੋਵੇ ਬਾਹਰ ਆ ਕੇ ਧਰਨੇ 'ਤੇ ਕੌਣ ਬੈਠੇ ਜੀ? ਕਿਹਦਾ ਮਨ ਕਰਦਾ ਆ ਧਰਨੇ 'ਤੇ ਬੈਠਣ ਦਾ? ਕਿਹਦਾ ਮਨ ਕਰਦਾ ਹੈ ਆਪਣੇ ਆਪ ਨੂੰ ਬਾਹਰ ਇੱਦਾਂ ਸਭ ਦੇ ਸਾਹਮਣੇ ਓਪਨਲੀ ਆਪਣੇ ਆਪ ਨੂੰ ਐਕਸਪੋਜ਼ ਕਰਨ ਦਾ? ਕਿਸੇ ਦਾ ਮਨ ਨਹੀਂ ਕਰਦਾ ਜੀ। ਮਜਬੂਰ ਹੋਏ ਪਏ ਆ। ਅੱਧੇ ਬੱਚੇ ਤਾਂ ਲਾਈਫ ਥ੍ਰੈਟਨਿੰਗ ਸਿਚੁਏਸ਼ਨ ਹੈ ਅੱਧੇ ਬੱਚਿਆਂ ਦੀ, ਸਾਹਮਣੇ ਨਹੀਂ ਆ ਰਹੇ, ਡਿਪਰੈਸ਼ਨ 'ਚ ਆਈਸੋਲੇਟਡ ਆ। ਸਾਨੂੰ ਬੜੇ ਪੋਲੀਟੀਸ਼ੀਅਨਸ ਨੇ ਕਿਹਾ ਆਓ ਸਾਡੇ ਨਾਲ ਮੀਟਿੰਗਸ ਕਰੋ, ਅਸੀਂ ਤੁਹਾਡਾ ਹੱਲ ਕਰਦੇ ਹਾਂ। ਅਸੀਂ ਮੀਟਿੰਗਸ ਕੀਤੀਆਂ, ਅਸੀਂ ਇਕੱਠੇ ਹੋ ਕੇ ਗਏ, ਉਹਨਾਂ ਦੇ ਦਫ਼ਤਰ ਗਏ, ਇੱਕ ਨਹੀਂ 4-5 ਜਿੰਨੇ ਵੀ ਸਾਡੇ MP ਸੀਗੇ ਇੱਥੇ ਸਾਰਿਆਂ ਨੂੰ ਮਿਲੇ ਮਤਲਬ। ਪਰ ਜਦੋਂ ਮਤਲਬ ਥੋੜ੍ਹੇ ਚਿਰ ਬਾਅਦ ਉਹਨਾਂ ਨੇ ਕੁਝ ਸਟੂਡੈਂਟਸ ਨੂੰ ਕਾਲਸ ਕੀਤੀਆਂ ਵੀ ਅਸੀਂ ਕੁਝ ਨਹੀਂ ਕਰ ਸਕਦੇ। ਹੁਣ ਤੁਹਾਨੂੰ ਮੈਂ ਆਪਣੀ ਪੰਜਾਬੀ ਕਮਿਊਨਿਟੀ ਦੀ ਗੱਲ ਦੱਸਦਾ ਜੀ। ਕੱਲ੍ਹ ਪਾਰਲੀਮੈਂਟ ਤੋਂ ਪਹਿਲਾਂ ਮੀਟਿੰਗਸ ਹੁੰਦੀਆਂ, ਜੋ ਉੱਥੇ ਮੀਟਿੰਗਸ ਹੋ ਰਹੀਆਂ ਸੀਗੀਆਂ, ਉੱਥੇ ਮਤਲਬ ਗੋਰਿਆਂ ਦੀ ਕਮਿਊਨਿਟੀ ਨੇ ਆਵਾਜ਼ ਚੁੱਕੀ ਵੀ ਸਟੂਡੈਂਟਸ ਪ੍ਰੋਟੈਸਟ ਕਰ ਰਹੇ ਆ, ਉਹਨਾਂ ਨਾਲ ਧੱਕਾ ਹੋ ਰਿਹਾ। ਬਟ ਜਿਹੜੇ ਸਾਡੇ ਪੰਜਾਬੀ ਕਮਿਊਨਿਟੀ ਦੇ MP ਸੀਗੇ, ਉਹਨਾਂ ਨੇ ਨਾ 'ਚ ਵੋਟ ਕੀਤੀ ਵੀ ਅਸੀਂ ਇਸ ਟੌਪਿਕ 'ਤੇ ਗੱਲ ਨਹੀਂ ਕਰਨੀ, ਅਸੀਂ ਮਤਲਬ ਇਹ ਇੰਨਾ ਜ਼ਰੂਰੀ ਨਹੀਂ ਹੈਗਾ ਰਾਈਟ ਨੂੰ। ਸੋ ਗੋਰੇ ਉਲਟਾ ਆਵਾਜ਼ ਚੁੱਕ ਰਹੇ ਆਪੋਜੀਸ਼ਨ 'ਚ ਬੈਠੇ, ਤੇ ਜਿਹੜੇ ਸਾਡੀ ਕਮਿਊਨਿਟੀ ਦੇ ਉਹ ਕਹਿ ਰਹੇ ਇੰਪੋਰਟੈਂਟ ਨਹੀਂ ਹੈਗਾ ਟੌਪਿਕ। ਸੋ ਭਾਈ ਕੁਛ ਨਹੀਂ ਚੱਲ ਰਿਹਾ, ਪਤਾ ਡਾਰਕ 'ਚ ਆ, ਬਸ ਸਮਝ ਨਹੀਂ ਲੱਗ ਰਹੀ। ਸੁਪਨੇ ਬੜੇ ਆ ਪਰ ਜੇ ਅੱਗੇ ਕੁਛ ਦਿਖ ਨਹੀਂ ਰਿਹਾ। ਬਸ ਇੱਕ ਆਸ ਆ, ਭਰੋਸਾ ਆ ਉਹ ਅਕਾਲ ਪੁਰਖ 'ਤੇ, ਪਰਮਾਤਮਾ 'ਤੇ। ਸਭ ਕੁਝ ਜੋ ਵੀ ਲੀਗਲੀ ਰਹਿ ਕੇ ਅਸੀਂ ਹੈ ਨਾ PR ਹੁੰਦੇ ਆ, ਇੱਥੇ ਸਟੂਡੈਂਟ ਹੁੰਦਾ ਵਰਕ ਪਰਮਿਟ 'ਤੇ ਹੈ ਨਾ, ਫਿਰ ਉਸ ਤੋਂ ਬਾਅਦ ਐਕਸਪੀਰੀਅੰਸ ਲੈ ਕੇ ਅਸੀਂ PR ਹੋਣਾ ਸੀਗਾ। ਪਹਿਲੇ ਨੰਬਰ 'ਤੇ ਤਾਂ ਸਾਰੇ ਸੁਪਨੇ ਸਾਡੇ ਆਲਰੇਡੀ ਟੁੱਟ ਚੁੱਕੇ ਆ, ਕਿਉਂਕਿ ਅਸੀਂ ਜਵਾਨ ਆਪਣੀ ਉਮਰ ਦੇ ਉਹ 4-5 ਸਾਲ ਜਿਹੜੇ ਸਾਡਾ ਫਿਊਚਰ ਜਾਂ ਬਣਾ ਸਕਦੇ ਜਾਂ ਵਿਗਾੜ ਸਕਦੇ, ਇਹੋ ਹੀ ਉਮਰ ਹੁੰਦੀ ਆ 20 ਤੋਂ 25 ਜਾਂ 20 ਤੋਂ 30 ਸਾਲ ਦੀ, ਜਿਸ 'ਚ ਅਸੀਂ ਆਪਣਾ ਫਿਊਚਰ ਬਣਾਉਣਾ ਹੁੰਦਾ ਜਾਂ ਜੋ ਵੀ ਆ, ਉਹ ਅਸੀਂ ਇਸ ਮੁਲਕ ਨੂੰ ਦੇ ਚੁੱਕੇ ਹਾਂ ਆਲਰੇਡੀ। ਅਸੀਂ ਇਹਨਾਂ ਨੂੰ ਫੀਸਸ ਦਿੱਤੀਆਂ, ਇਹਨਾਂ ਦਾ ਟੈਕਸ ਭਰਿਆ, ਇੱਥੇ ਇਹਨਾਂ ਦੀ ਇਕਨੋਮੀ 'ਚ ਅਸੀਂ ਕੰਟਰੀਬਿਊਟ ਕੀਤਾ। ਜਦੋਂ ਕੋਵਿਡ ਆਇਆ ਸਾਰੇ ਘਰੇ ਬੈਠ ਗਏ, ਅਸੀਂ ਕੰਮ ਕੀਤਾ ਉਦੋਂ ਹੈ ਨਾ। ਅਤੇ
ਅਸੀਂ ਇਹਨਾਂ ਨੂੰ ਮਤਲਬ ਡ੍ਰੀਮਸ ਤਾਂ ਆਲਰੇਡੀ ਇਹਨਾਂ ਨੇ ਤੋੜ ਦਿੱਤੇ ਸਾਡੇ। ਅਸੀਂ ਇਹ ਕੁਐਸਚਨ ਕਰਨਾ ਚਾਹੁੰਦੇ ਹਾਂ ਵੀ ਜਦੋਂ ਤੁਹਾਨੂੰ ਸਾਡੀ ਲੋੜ ਸੀ ਤੁਹਾਨੂੰ ਉਦੋਂ ਨਹੀਂ ਉਹ ਆਫਰ ਲੈਟਰ ਦਿਖੀ, ਉਦੋਂ ਨਹੀਂ ਦਿਖਿਆ ਜਦੋਂ ਹੁਣ ਪਤਾ ਰਿਸੈਸ਼ਨ ਦਾ ਟਾਈਮ ਆ, ਹੁਣ ਇਹਨਾਂ ਨੂੰ ਲੋੜ ਨਹੀਂ ਇੰਨੇ ਵਰਕਰਸ ਦੀ, ਹੁਣ ਤੁਸੀਂ ਡਿਪੋਰਟ ਕਰ ਰਹੇ ਹੋ। ਅੱਜ ਦੇ ਦਾ ਫੋਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।